ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਦੋਸਤੋ, ਅੱਜ ਦੀ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਭਗਵੰਤ ਮਾਨ ਸਰਕਾਰ ਦੀ। ਪੰਜਾਬ ਦੇ ਵਿੱਚ 3 ਵੱਡੇ ਮੋਰਚੇ ਕਹਿ ਲਓ ਜਾਂ 3 ਥਾਈਂ ਪੰਜਾਬ ਦੇ ਲੋਕ ਸੰਘਰਸ਼ ਕਰ ਰਹੇ ਨੇ ਸਰਕਾਰ ਦੇ ਵਿਰੁੱਧ, ਤੇ 2 ਥਾਈਂ ਤਾਂ ਸਰਕਾਰ ਨੇ ਅਦਾਲਤ ਦਾ ਓਟ ਆਸਰਾ ਲੈ ਕੇ, ਮਤਲਬ ਬਜਾਏ ਇਸ ਦੇ ਕਿ ਅਦਾਲਤ ਦੇ ਵਿੱਚ ਲੋਕਾਂ ਦੀ ਗੱਲ ਰੱਖਣ ਦੇ, ਅਦਾਲਤ ਦਾ ਓਟ ਆਸਰਾ ਲੈ ਕੇ ਲੋਕਾਂ ਤੇ ਜ਼ਬਰ ਕੀਤਾ, ਲੋਕਾਂ ਤੇ ਜ਼ੁਲਮ ਕੀਤਾ। ਇਹਨਾਂ 3 ਥਾਵਾਂ ਦੀ ਗੱਲ ਕਰਾਂਗੇ। ਔਰ ਇੱਕ ਥਾਂ ਤਾਂ ਇਹ ਜਾਵਾ ਜਿੱਥੇ ਸਰਕਾਰ ਦੇ ਨੁਮਾਇੰਦੇ ਖੁਦ ਉੱਥੇ ਜਾ ਕੇ ਵਾਰ-ਵਾਰ ਮੌਲਤ ਮੰਗ ਰਹੇ ਨੇ ਕਿ ਸਾਨੂੰ ਹੋਰ ਸਮਾਂ ਦੇ ਦਿਓ, ਸਾਨੂੰ ਹੋਰ ਸਮਾਂ ਦੇ ਦਿਓ। ਗੱਲਬਾਤ ਕਰਾਂਗੇ ਲਤੀਫਪੁਰਾ ਦੀ ਤੇ ਨਾਲ ਜ਼ੀਰੇ ਮੋਰਚੇ ਦੀ ਤੇ ਨਾਲੋਂ ਨਾਲ ਬਹਿਬਲ ਕਲਾਂ ਵਾਲੇ ਮਸਲੇ ਦੀ, ਬਰਗਾੜੀ ਮੋਰਚੇ ਦੀ ਕਹਿ ਸਕਦੇ ਆਪਾਂ, ਜਿੱਥੇ ਸੁਖਰਾਜ ਸਿੰਘ ਹੁਣੀ ਬੈਠੇ ਹੋਏ ਨੇ ਬਹਿਬਲ ਕਲਾਂ ਦੇ ਵਿੱਚ ਤੇ ਸਰਕਾਰ ਤੋਂ ਨਿਆਂ ਮੰਗ ਰਹੇ ਨੇ। ਤੇ ਸ਼ੁਰੂਆਤ ਕਰੀਏ ਜੇ ਆਪਾਂ ਤਾਜ਼ਾ ਮਸਲਾ ਜ਼ੀਰੇ ਤੋਂ। ਤੁਸੀਂ ਦੇਖਿਆ ਹੋਣਾ ਬਲਬੀਰ ਸਿੰਘ ਸੀਚੇਵਾਲ ਦੀ ਉਹ ਸਪੀਚ ਜਿਸ ਦੇ ਵਿੱਚ ਉਹਨਾਂ ਨੂੰ ਗੱਲ ਨਹੀਂ ਆਉਣ ਰਹੀ ਤੇ ਉਹ ਕਹਿ ਰਹੇ ਨੇ ਆ ਜਿਹੜਾ ਜੀ ਸਰਕਾਰ ਦਾ ਜੀ ਇਹ ਜਿਹੜਾ ਕਰਾਂਗੇ ਜੀ ਜਾਂਚ ਜੀ, ਤੇ ਇਹ ਜਿਹੜਾ ਜੋ ਹੈਗਾ ਮਤਲਬ ਉਹਨਾਂ ਨੂੰ ਗੱਲ ਨਹੀਂ ਆਉਣ ਰਹੀ। ਬਲਬੀਰ ਸਿੰਘ ਸੀਚੇਵਾਲ ਕੌਣ ਆ? ਅਸੀਂ ਬਲਬੀਰ ਸਿੰਘ ਸੀਚੇਵਾਲ ਨੂੰ ਸਵਾਲ ਕਿਉਂ ਕਰ ਰਹੇ ਹਾਂ? ਬਲਬੀਰ ਸਿੰਘ ਸੀਚੇਵਾਲ ਵਾਤਾਵਰਨ ਪ੍ਰੇਮੀ ਹੈ ਤੇ ਇੱਕ ਬੜੀ ਸਤਿਕਾਰਤ ਸ਼ਖਸੀਅਤ ਨੇ ਪੰਜਾਬੀਆਂ ਦੇ ਵਿੱਚ। ਬਲਬੀਰ ਸਿੰਘ ਸੀਚੇਵਾਲ ਨੂੰ ਸਵਾਲ ਹੁਣ ਤਾਂ ਹੋ ਰਹੇ ਨੇ ਕਿਉਂਕਿ ਬਲਬੀਰ ਸੀਚੇਵਾਲ ਪੰਜਾਬ ਬੰਨਿਓ ਰਾਜ ਸਭਾ ਦਾ ਮੈਂਬਰ ਹੈ ਤੇ ਰਾਜ ਸਭਾ ਦੇ ਮੈਂਬਰ ਨੂੰ ਸਵਾਲ ਹੋਣਗੇ। ਪਰ ਇਹ ਰਾਜ ਸਭਾ ਮੈਂਬਰ ਖੁੱਲ੍ਹ ਕੇ ਗੱਲ ਕਹਿਣ ਦੀ ਬਜਾਏ ਕਿ ਆਹ ਜਿਹੜੀਆਂ ਡਿਸਟਿਲਰੀ ਦੇ ਦੋਸ਼ ਲੱਗ ਰਹੇ ਨੇ ਜਾਂ ਜਿਹੜਾ ਪਿੰਡਾਂ ਦੇ ਵਿੱਚੋਂ ਪਾਣੀ ਮਾੜਾ ਨਿਕਲ ਰਿਹਾ ਵਾ, ਪਸ਼ੂਆਂ ਲੋਕਾਂ ਦੇ ਬੰਦਿਆਂ ਤੋਂ ਲੈ ਕੇ ਡੰਗਰ ਮਰ ਰਹੇ ਨੇ, ਇਹਨਾਂ ਦਾ ਤੁਸੀਂ ਇਸ ਮਸਲੇ ਦਾ ਹੱਲ ਹੋਣਾ ਚਾਹੀਦਾ। ਔਰ ਬਜਾਏ ਹੱਲ ਕਰਨ ਦੇ ਜਿਹੜਾ ਮੁੱਖ ਮੰਤਰੀ ਕਦੇ ਕਹਿੰਦਾ ਹੁੰਦਾ ਸੀਗਾ ਕਿ ਪੰਜਾਬ ਦੇ ਮਾਲਵੇ ਦੇ ਵਿੱਚੋਂ ਇੰਨਾ ਕੈਂਸਰ ਆ ਕਿ ਜੀ ਕੈਂਸਰ ਟ੍ਰੇਨ ਚੱਲਦੀ ਹੈ। ਤੇ ਇਹ ਜਿਹੜੇ ਅਮਨ ਅਰੋੜੇ ਵਰਗੇ ਇਹਨਾਂ ਦੇ ਮੰਤਰੀ ਅੱਜ ਬਣੇ ਬੈਠੇ ਨੇ ਤੇ ਇਹ ਜਦੋਂ ਵਿਰੋਧੀ ਧਿਰ ਦੇ ਵਿੱਚ ਹੁੰਦੇ ਸੀ ਇਹ ਪਾਣੀ ਦੀਆਂ ਬੋਤਲਾਂ ਚੱਕ ਕੇ ਹਰੀਕੇ ਪੱਤਨ ਦੇ ਵਿੱਚ ਫੋਟੋ ਸੈਸ਼ਨ ਕਰਾਉਂਦੇ ਹੁੰਦੇ ਸੀ। ਅੱਜ ਜਿਹੜੇ ਕਹਿ ਰਹੇ ਨੇ ਧਰਨਾ ਗੈਰ ਕਾਨੂੰਨੀ ਹੈ। ਅਮਨ ਅਰੋੜਾ ਜੀ, ਗੈਰ ਕਾਨੂੰਨੀ ਕੁਛ ਨਹੀਂ ਹੁੰਦਾ। ਧਰਨਾ ਨਾ ਰੋਸ ਮੁਜ਼ਾਹਰਾ ਨਾ ਮੰਗਾ। ਗੈਰ ਕਾਨੂੰਨੀ ਉਹ ਹੁੰਦਾ ਜਾਂ ਗੈਰ ਇਖਲਾਕੀ ਉਹ ਜ਼ਰੂਰ ਹੁੰਦਾ ਜਿਹੜਾ ਸੱਤਾ ਦੇ ਵਿੱਚ ਹੋਰ ਤੇ ਵਿਰੋਧੀ ਧਿਰ ਦੇ ਵਿੱਚ ਹੋਰ। ਅੱਛਾ, ਹੋਇਆ ਕਿ ਹੁਣ ਜਿਹੜੇ ਕੈਂਸਰ ਟ੍ਰੇਨ ਪੰਜਾਬ ਮਾਲਵੇ ਦੀ ਕੈਂਸਰ ਦੀ ਗੱਲ ਕਰਦੇ ਸੀ, ਅੱਜ ਉਹ ਕੀ ਕਰ ਰਹੇ ਨੇ? ਲੋਕਾਂ ਦੇ ਡਾਂਗਾ ਮਾਰ ਰਹੇ ਨੇ, ਲੋਕਾਂ ਦੇ ਉੱਤੇ ਪਰਚੇ ਪਾ ਰਹੇ ਨੇ, ਲੋਕਾਂ ਨੂੰ ਜੇਲ੍ਹਾਂ ਦੇ ਵਿੱਚ ਡੱਕ ਰਹੇ ਨੇ। ਔਰ ਹੋਣਾ ਕੀ ਚਾਹੀਦਾ ਸੀ ਅਸਲ ਦੇ ਵਿੱਚ ਕਿ ਸਰਕਾਰ ਨੇ ਇੱਥੇ ਅਦਾਲਤ ਦਾ ਆਸਰਾ ਲਿੱਤਾ ਵਾ। ਸਰਕਾਰ ਕਹਿੰਦੀ ਕਿ ਸਾਨੂੰ ਅਦਾਲਤ ਨੇ 15 ਕਰੋੜ ਰੁਪਈਆ ਪਹਿਲਾਂ ਜੁਰਮਾਨਾ ਪਾਤਾ, 5 ਕਰੋੜ ਰੁਪਈਆ ਹੁਣ ਪਾਤਾ ਵਾ ਤੇ ਇਸ ਕਰਕੇ ਇਹ ਰਾਹ ਛਡਾਉਣਾ ਜ਼ਰੂਰੀ ਹੈ। ਪਰ ਹੋਣਾ ਕੀ ਚਾਹੀਦਾ ਸੀਗਾ? ਸਰਕਾਰ ਲੋਕਾਂ ਨੇ ਚੁਣੀ ਆ ਨਾ, 92 MLA ਲੋਕਾਂ ਨੇ ਦਿੱਤੇ ਨੇ, ਤਾਂ ਸਰਕਾਰ ਦਾ ਅਦਾਲਤ ਦੇ ਵਿੱਚ ਕੀ ਹੱਕ ਸੀਗਾ ਕਿ ਉੱਥੇ ਜਾ ਕੇ ਤੁਸੀਂ ਲੋਕਾਂ ਦੀ ਗੱਲ ਕਰਦੇ ਕਿ ਜੀ ਲੋਕਾਂ ਨੇ ਆਹ ਦਿੱਕਤ ਹੈ, ਆਹ ਉੱਥੇ ਲੋਕਾਂ ਦੇ ਡੰਗਰ ਮਰ ਰਹੇ ਨੇ, ਬੰਦਿਆਂ ਨੂੰ ਆਹ ਬੁਰੇ ਹਾਲ ਹੋ ਗਿਆ, ਧਰਤੀ ਦੇ ਵਿੱਚੋਂ ਇੰਨਾ ਮਾੜਾ ਪਾਣੀ ਨਿਕਲ ਰਿਹਾ ਵਾ। ਔਰ ਕਿੱਡੀ ਸਿਤਮ ਜ਼ਰੀਫੀ ਹੈ, ਕਿੰਨਾ ਜ਼ੁਲਮ ਹੈ ਇਹ ਕਿ ਅਸੀਂ ਜਿਹੜੀ ਧਰਤੀ ਪਿੱਛੇ ਸਾਡੇ ਵੱਡ ਵਡੇਰੇ ਪੁਰਖੇ ਲੜਦੇ ਰਹੇ, ਸ਼ਹੀਦ ਹੁੰਦੇ ਰਹੇ, ਕੁਰਬਾਨੀਆਂ ਦਿੰਦੇ ਰਹੇ, ਅੱਜ ਅਸੀਂ ਕਮਾਲ ਦੀ ਗੱਲ ਹੈ ਕਿ ਸਾਨੂੰ ਉਸ ਧਰਤੀ ਨੂੰ ਬਚਾਉਣ ਦਾ ਵੀ ਹੱਕ ਹੈ ਨਹੀਂਗਾ। ਅਸੀਂ ਉਹਦੇ ਲਈ, ਉਹਦੇ ਪਾਣੀ ਲਈ ਅਸੀਂ ਕੋਈ ਮੋਰਚਾ ਵੀ ਨਹੀਂ ਲਾ ਸਕਦੇ, ਅਸੀਂ ਲੜ ਵੀ ਨਹੀਂ ਸਕਦੇ, ਆਪਣੀ ਆਵਾਜ਼ ਵੀ ਨਹੀਂ ਬੁਲੰਦ ਕਰ ਸਕਦੇ। ਔਰ ਇਹ ਜਿਹੜੇ ਇਨਕਲਾਬੀ ਆ ਜਿਹੜੇ ਅੱਜ ਸਰਕਾਰ ਦੇ ਵਿੱਚ ਬੈਠੇ ਆ, ਇਹ ਪਹਿਲਾਂ ਇਹਨਾਂ ਮਸਲਿਆਂ ਤੇ ਜਿਹੜੀ ਸਿਆਸਤ ਆ ਉਹ ਕਰਦੇ ਹੁੰਦੇ ਸੀਗੇ। ਖੈਰ, ਦੂਜੀ ਗੱਲ ਇਹ ਹੈ ਕਿ ਉਹਨਾਂ ਤੋਂ ਇਹ ਨਹੀਂ ਕਿਹਾ ਗਿਆ, ਸੀਚੇਵਾਲ ਜੀ ਦੀ ਗੱਲ ਮੈਂ ਕਰ ਰਿਹਾ ਕਿ ਫੈਕਟਰੀ ਗਲਤ ਹੈ। ਇਹ ਫੈਕਟਰੀ ਕਿਹਦੀ ਆ? ਅਕਾਲੀ ਦਲ ਦਾ ਸਾਬਕਾ MLA ਦੀਪ ਮਲਹੋਤਰਾ, ਉਹਦੀ ਫੈਕਟਰੀ ਹੈ ਇਹ। ਤੇ ਉਹਦੀ ਬਾਬਤ ਇੱਕ ਪਹਿਲਾਂ ਵੀ ਰਿਪੋਰਟ ਕੀਤੀ ਸੀਗੀ। ਜ਼ੀਰੇ ਹੋਇਆ ਹੈ ਕਿ ਅਕਾਲੀ ਦਲ ਦੇ MLA ਦੀ, ਚਲੋ ਕਿਸੇ ਦੀ ਵੀ ਫੈਕਟਰੀ ਹੈ, ਜੇ ਗਲਤ ਹੈ ਤਾਂ ਗਲਤ, ਭਾਵੇਂ ਆਮ ਆਦਮੀ ਵਾਲੇ ਦੀ ਤੇ ਭਾਵੇਂ ਕਾਂਗਰਸੀ ਵਾਲੇ ਦੀ ਤੇ ਭਾਵੇਂ ਅਕਾਲੀ ਦਲ ਦੀ ਹੈ। ਉੱਥੇ ਜ਼ੀਰੇ ਦੇ ਵਿੱਚ ਲੋਕਾਂ ਦੀ ਗੱਲ ਸੁਣਨ ਦੀ ਬਜਾਏ ਜੋ ਹੋਇਆ ਆਪਾਂ ਸਾਰਿਆਂ ਨੇ ਦੇਖਿਆ। ਹੁਣ ਰੁਖ ਕਰ ਲਓ ਲਤੀਫਪੁਰੇ ਦਾ। ਲਤੀਫਪੁਰੇ ਦੇ ਵਿੱਚ ਜੋ ਹੋਇਆ, ਨਿੱਕੇ ਨਿੱਕੇ ਜਵਾਕ ਅਸੀਂ ਠੰਡਾਂ ਦੇ ਵਿੱਚ ਠਰਦੇ ਵੇਖੇ, ਭਲਾ ਹੋਵੇ ਉਹਨਾਂ ਲੋਕਾਂ ਦਾ ਜਿਹੜੇ ਮੌਕੇ ਤੇ ਬੌੜੇ। ਕੀ ਸਰਕਾਰ ਦਾ ਕੰਮ ਲੋਕਾਂ ਦੇ ਘਰ ਢਾਉਣਾ ਹੁੰਦਾ? ਕੀ ਸਰਕਾਰ ਦਾ ਕੰਮ ਲੋਕਾਂ ਨੂੰ ਬੇਘਰ ਕਰਨਾ ਹੁੰਦਾ? ਇਹ ਕਹਿੰਦੇ ਜੀ ਅਦਾਲਤ ਦਾ ਆਸਰਾ ਇੱਕ ਵਾਰੀ ਫੇਰ ਲਿਆ ਇਹਨਾਂ ਨੇ, ਜਿਵੇਂ ਜ਼ੀਰੇ ਮੋਰਚੇ ਦੇ ਵਿੱਚ ਲਿਆ। ਇਹ ਕਹਿੰਦੇ ਜੀ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਇਹ ਘਰ ਢਾਹ ਦਿਓ। ਤੁਸੀਂ ਸੁਪਰੀਮ ਕੋਰਟ ਨੂੰ ਕੀ ਕਿਹਾ? ਤੁਸੀਂ ਇਸ ਬਦਲੇ ਦੇ ਵਿੱਚ ਲੋਕਾਂ ਦਾ ਪੱਖ ਕੀ ਰੱਖਿਆ? ਤੁਸੀਂ ਕੀ ਉਹਨਾਂ ਨੂੰ ਦੱਸਿਆ ਕਿ ਇਹਨਾਂ ਦੇ ਨਿੱਕੇ ਨਿੱਕੇ ਬਾਲ ਨੇ, ਨਿੱਕੇ ਨਿੱਕੇ ਬੱਚੇ ਨੇ, ਜੈਸੇ ਅੱਜ ਅਸੀਂ ਘਰ ਢਾਹਤੇ ਤੇ ਇਹ ਇੰਨੀ ਦਸੰਬਰ ਮਹੀਨੇ ਦੀ ਠੰਡ ਦੇ ਵਿੱਚ ਕਿੱਥੇ ਜਾਣਗੇ? ਕੀ ਤੁਸੀਂ ਇਹ ਪੱਖ ਰੱਖਿਆ? ਲੋਕਾਂ ਦਾ ਪੱਖ ਰੱਖਣਾ ਕੀ ਸੀ? ਇਹ ਪਰਿਵਾਰ ਬਹੁਤੇ ਜਿਹੜੇ ਆ ਇਹ ਪਹਿਲਾਂ ਹੀ ਉਜਾੜੇ ਦਾ ਸ਼ਿਕਾਰ ਹੈ ਤੇ ਤੁਸੀਂ ਇੱਕ ਵਾਰੀ ਫੇਰ ਉਹਨਾਂ ਤੇ
ਜ਼ੁਲਮ ਕਰਦਿਆਂ ਹੋਇਆ ਉਹਨਾਂ ਨੂੰ ਫਿਰ ਜਾੜਤਾ, ਉਹ ਵੀ ਠੰਡ ਦੇ ਮਹੀਨੇ। ਉਹਨਾਂ ਦੇ ਆਸ਼ੀਆਂ ਨੇ ਢਾਹ ਸੁੱਟੇ। ਨਾ ਤੁਸੀਂ ਇਹ ਦੱਸਿਆ ਕਿ ਇੱਥੇ ਸੜਕਾਂ ਕਿਹਨੇ ਬਣਾਈਆਂ, ਨਾ ਤੁਸੀਂ ਇਹ ਦੱਸਿਆ ਕਿ ਇੱਥੇ ਮੀਟਰ ਕਿਹਨੇ ਲਾਏ, ਨਾ ਤੁਸੀਂ ਇਹ ਦੱਸਿਆ ਕਿ ਪਾਣੀ ਵਾਲੀਆਂ ਸੀਵਰੇਜ ਵਾਲੀਆਂ ਪਾਈਪਾਂ ਕਿਹਨੇ ਪਾਈਆਂ। ਤੇ ਜੇ ਨਜਾਇਜ਼ ਸੀ ਤੇ ਫਿਰ ਉਹਨਾਂ ਨੂੰ ਅੱਜ ਤੋਂ 20 ਸਾਲ 40 30 ਸਾਲ ਪਹਿਲਾਂ ਹੀ ਕੱਢ ਦਿੰਦੇ। ਰਾਈਟ ਟੂ ਲਿਵ ਜਿਹੜਾ ਇੱਕ ਬੇਸਿਕ ਕਨਸੈਪਟ ਹੈ ਡੈਮੋਕ੍ਰੈਟਿਕ ਮੁਲਕ ਦਾ, ਕਿ ਰਹਿਣ ਦਾ ਅਧਿਕਾਰ ਤਾਂ ਚਾਹੀਦਾ ਨਾ, ਕਿ ਹਰ ਇੱਕ ਦੇ ਕਾਗਜ਼ ਚੈੱਕ ਕਰਿਆ ਕਰੋਗੇ। ਮਸਲਾ ਕੀ ਹੈ? ਮਸਲਾ ਲਾਲਚ ਦਾ, ਮਸਲਾ ਲੋਭ ਦਾ। ਇੰਪਰੂਵਮੈਂਟ ਟਰਸਟ ਦੀ ਜਿੰਨੀ ਜ਼ਮੀਨ ਹੈ ਉਹ ਮਹਿੰਗੀ ਹੈ। ਜੇਕਰ ਇੰਨਾ ਹੀ ਹੈ ਤੇ ਜਿਹੜਾ ਕੈਪਟਨ ਦੇ ਸਲਾਹਕਾਰ ਵਾਲਾ ਇੰਪਰੂਵਮੈਂਟ ਟਰਸਟ ਦੀ ਉਸਰਿਆ ਇਮਾਰਤ ਉਸਰੀ ਉਹ ਢਾਹ ਦਿਓ ਖਾਂ, ਉਹਨੂੰ ਢਾਹ ਕੇ ਵਿਖਾਓ, ਫਿਰ ਤਾਂ ਮੰਨੀਏ ਕਿ ਵਾਕਈ ਇੰਪਰੂਵਮੈਂਟ ਟਰਸਟ ਦੀਆਂ ਜਿਹੜੀਆਂ ਜ਼ਮੀਨਾਂ ਵਾ ਉਹ ਖਾਲੀ ਹੋ ਰਹੀਆਂ। ਤੇ ਤੁਸੀਂ ਜਦੋਂ ਲੋਕਾਂ ਨੂੰ ਇਹ ਕੋਰਟ ਨੂੰ ਇਹ ਦੱਸਣਾ ਹੀ ਨਹੀਂਗਾ ਕਿ ਲੋਕਾਂ ਦੇ ਉੱਤੇ ਆਹ ਦਿੱਕਤ ਆਊਗੀ, ਫਿਰ ਤੋੜੀ ਚਲੋ ਘਰ, ਦਿਖਾਈ ਚਲੋ, ਆਖੀ ਚਲੋ ਕਿ ਕੋਰਟ ਦੇ ਆਰਡਰ ਨੇ। ਇਨਕਲਾਬ ਕਹਿਣ ਨਾਲ ਇਨਕਲਾਬ ਨਹੀਂ ਆਉਂਦਾ ਮਾਨ ਸਾਹਿਬ, ਇਨਕਲਾਬ ਦਿਖਾਉਣਾ ਪੈਂਦਾ, ਇਨਕਲਾਬ ਲੋਕਾਂ ਨੂੰ ਮਹਿਸੂਸ ਕਰਾਉਣਾ ਪੈਂਦਾ। ਕਿੱਥੇ ਗਏ ਇਨਕਲਾਬੀ ਜਿਹੜੇ ਕੈਪਟਨ ਤੇ ਬਾਦਲ ਦੇ ਰਾਜ ਦੇ ਵਿੱਚ ਬਦਲਾਅ ਦਾ ਨਾਅਰਾ ਲਾਉਂਦੇ ਹੁੰਦੇ ਸੀ। ਤੀਜਾ ਗੱਲ ਕਰੀਏ ਬਾਈਬਲ ਕਲਾਂ ਦੀ। ਬਾਈਬਲ ਕਲਾਂ ਕਾਹਦਾ ਮੋਰਚਾ ਲੱਗਿਆ ਹੋਇਆ? ਲੋਕ ਕਿਉਂ ਇਨਸਾਫ ਮੰਗ ਰਹੇ ਨੇ? ਲੋਕਾਂ ਦੇ ਵਿੱਚ ਰੋਸ ਹੈ ਕਿ ਗੁਰੂ ਸਾਹਿਬ ਦੀ ਬੇਅਦਬੀ ਹੋਈ, ਉਸ ਤੋਂ ਬਾਅਦ ਬੇਅਦਬੀ ਤੋਂ ਬਾਅਦ ਜਦੋਂ ਲੋਕਾਂ ਨੇ ਨਿਆਂ ਮੰਗਿਆ ਤਾਂ 2 ਜਣਿਆਂ ਨੂੰ ਗੋਲੀਆਂ ਚਲਾ ਕੇ ਮਾਰ ਦਿੱਤਾ ਗਿਆ, ਸ਼ਹੀਦ ਕਰ ਦਿੱਤਾ ਗਿਆ, ਗੁਰਜੀਤ ਸਿੰਘ ਤੇ ਕ੍ਰਿਸ਼ਨ ਭਗਵਾਨ ਸਿੰਘ। ਕ੍ਰਿਸ਼ਨ ਭਗਵਾਨ ਸਿੰਘ ਦਾ ਸਪੁੱਤਰ ਸੁਖਰਾਜ ਸਿੰਘ ਉੱਥੇ ਨਿਆਂ ਖਾਤਰ ਬੈਠਾ, ਸੰਗਤ ਉਹਦੀ ਹਮਾਇਤ ਦੇ ਵਿੱਚ ਜਾਂਦੀ ਹੈ। ਔਰ ਇਹ ਜਿਹੜੀ ਗੁਰੂ ਸਾਹਿਬ ਦੀ ਬੇਅਦਬੀ ਹੈ, ਚਲੋ ਉਹ ਤਾਂ ਇਨਸਾਫ ਮੰਗ ਹੀ ਰਿਹਾ, ਪਰ ਗੁਰੂ ਸਾਹਿਬ ਤਾਂ ਕੋਲ ਲੁਕਾਈ ਦੇ ਨੇ। ਸਾਰਿਆਂ ਨੂੰ ਇਸ ਗੱਲ ਦੇ ਵਿੱਚ ਆਵਾਜ਼ ਤਾਂ ਬੁਲੰਦ ਕਰਨੀ ਚਾਹੀਦੀ ਹੈ। ਤੇ ਉੱਥੇ ਕੀ ਹੋਇਆ, ਜਿਹੜਾ ਇਹਨਾਂ ਦਾ ਰਾਘਵ ਚੱਡਾ ਵਾ, ਇਸ ਪਾਰਟੀ ਦਾ ਮੈਂਬਰ ਪਾਰਲੀਮੈਂਟ ਆ, ਉਹ ਉੱਥੇ ਜਾ ਕੇ ਧਰਨਾ ਦੇ ਰਿਹਾ ਵਾ। ਤੇ ਜਦ ਕਿ ਪੰਜਾਬ ਦੇ ਵਿੱਚ ਕੀ ਹੋ ਰਿਹਾ? ਪੰਜਾਬ ਦੇ ਵਿੱਚ ਇਹਨਾਂ ਦੇ ਸਪੀਕਰ ਸਾਹਿਬ ਕੁਲਤਾਰ ਸਿੰਘ ਸੰਧਵਾ ਜੀ ਤੇ ਸਰਾਰੀ ਸਾਹਿਬ, ਫੌਜਾ ਸਿੰਘ ਸਰਾਰੀ ਉਹ ਆ ਜਿਹਦੇ ਤੇ ਦੋਸ਼ ਲੱਗਿਆ ਸੀ, ਜਿਹਦੀ ਆਡੀਓ ਆਈ ਸੀ ਬਾਹਰ, ਉਹ ਇੱਥੇ ਆ ਕੇ ਲੋਕਾਂ ਤੋਂ ਮੌਲਤ ਮੰਗ ਰਹੇ ਨੇ, ਕਹਿੰਦੇ ਜੀ ਹੋਰ ਮੌਲਤ ਦੇ ਦਿਓ ਸਾਨੂੰ। ਕੀ ਇਹ ਜਾਇਜ਼ ਆ? ਇੱਕ ਥਾਂ ਤੇ ਤੁਸੀਂ ਲੋਕਾਂ ਤੋਂ ਹੋਰ ਮੌਲਤ ਮੰਗ ਰਹੇ ਹੋ, ਦੂਜੇ ਪਾਸੇ ਜਾ ਕੇ ਧਰਨੇ ਮੁਜ਼ਾਹਰੇ ਕਰ ਰਹੇ ਹੋ। ਇਹ ਸਿਆਸਤੀ ਕਰ ਰਹੇ ਹੋ, ਹੋਰ ਕੀ ਕਰ ਰਹੇ ਹੋ? ਸੋ ਚਾਹੀਦਾ ਸਰਕਾਰ ਨੂੰ ਇਹ ਸੀਗਾ ਕਿ ਲੋਕਾਂ ਨੂੰ ਦੱਸਿਆ ਜਾਂਦਾ ਕਿ ਭਾਈ ਗੋਲੀ ਚਲਾਉਣ ਦੇ ਆਰਡਰ ਕਿਹਨੇ ਦਿੱਤੇ ਸੀ, ਕਿਹਦੀ ਸ਼ਹਿ ਤੇ ਸਾਰਾ ਕੁਝ ਹੋਇਆ, ਕਿਹਨੇ ਪਾਵਨ ਸਰੂਪ ਚੋਰੀ ਕਰਵਾਏ, ਉਹਦਾ ਮੰਤਵ ਕੀ ਸੀਗਾ, ਫਰੀਦਕੋਟ ਅਦਾਲਤ ਦੇ ਵਿੱਚ ਕੇਸਾਂ ਦਾ ਸਟੇਟਸ ਕੀ ਹੈ, ਜਿਹੜੇ ਅਗਾਊਂ ਜ਼ਮਾਨਤਾਂ ਲੈ ਗਏ ਉੱਥੇ ਸਰਕਾਰ ਕੀ ਕਰ ਰਹੀ ਹੈ ਕੋਰਟਾਂ ਦੇ ਵਿੱਚ, ਔਰ ਜਿਹੜੇ ਨੁਕਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਚੁੱਕ ਰਹੇ ਸੀ ਲਗਾਤਾਰ, ਉਹਨਾਂ ਨੁਕਤਿਆਂ ਤੇ ਸਰਕਾਰ ਦਾ ਕੀ ਸਟੈਂਡ ਹੈ, ਜਾਂਚ ਕਿੱਥੇ ਕਿੱਥੇ ਚੱਲ ਰਹੀ ਹੈ। ਕਈ ਉਹਨਾਂ ਲੋਕਾਂ ਤੋਂ ਵੀ ਪੁੱਛ ਪੜਤਾਲ ਕਿੱਥੇ ਕੀਤੀ ਗਈ ਜਾਂ ਕਦੋਂ ਕਰਨੀ ਹੈ ਜਿਨ੍ਹਾਂ ਦੇ ਬਾਰੇ ਇਹ ਕਿਹਾ ਗਿਆ ਕਿ ਇਹਨਾਂ ਨੇ ਇਹਨਾਂ ਚੀਜ਼ਾਂ ਤੋਂ ਲਾਹਾ ਲੈਣਾ ਸੀ। ਕਈ ਉਹਨਾਂ ਲੋਕਾਂ ਤੋਂ ਪੁੱਛ ਪੜਤਾਲ, ਇਹ ਨਹੀਂ ਗਾ ਕਿ ਪੁੱਛ ਪੜਤਾਲ ਸੁਖਬੀਰ ਤੋਂ ਹੋ ਗਈ, ਵੱਡੇ ਬਾਦਲ ਤੋਂ ਹੋ ਗਈ ਤੇ ਚਲੋ ਠੀਕ ਆ। ਪੁੱਛ ਪੜਤਾਲ ਦੇ ਵਿੱਚ ਤੁਹਾਨੂੰ ਕੜੀਆਂ ਜੋੜਨੀਆਂ ਪੈਂਦੀਆਂ ਵਾ SIT ਨੂੰ, ਕਿਉਂਕਿ ਜਾਂਚ ਦਾ ਮਤਲਬ ਹੀ ਇਹ ਹੈ ਕਿ ਫੈਕਟ ਇਕੱਠੇ ਕਰਨੇ। ਉਹਨਾਂ ਫੈਕਟ ਦੇ ਸਿਰ ਤੇ ਅਦਾਲਤਾਂ ਦੇ ਵਿੱਚ ਜ਼ਿਰਾ ਹੁੰਦੀ ਹੈ, ਗਵਾਹੀਆਂ ਚਾਹੀਦੀਆਂ, ਤੁਹਾਨੂੰ ਪ੍ਰੂਫ ਚਾਹੀਦੇ, ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਐਸਟੈਬਲਿਸ਼ ਕਰਨੀਆਂ ਪੈਣੀਆਂ ਜਦੋਂ ਅਦਾਲਤੀ ਜ਼ਿਰਾ ਹੁੰਦੀ ਹੈ। ਪਰ ਜਿਹੜੀ ਸਰਕਾਰ ਅਦਾਲਤੀ ਜ਼ਿਰਾ ਦੇ ਵਿੱਚ ਜੀਰੇ ਮੋਰਚੇ ਦੇ ਵਿੱਚ ਲੋਕਾਂ ਦਾ ਪੱਖ ਨਹੀਂ ਰੱਖ ਸਕੀ, ਜਿਹੜੀ ਸਰਕਾਰ ਲਤੀਫਪੁਰੇ ਦੇ ਲੋਕਾਂ ਦਾ ਪੱਖ ਨਹੀਂ ਰੱਖ ਸਕੀ, ਕੀ ਤੁਹਾਨੂੰ ਲੱਗਦਾ ਵਾ ਕਿ ਬਾਈਬਲ ਕਲਾਂ ਦੇ ਵਿੱਚ ਵੀ ਉਹ ਰੱਖੂਗੀ? ਸੋ ਸਭ ਤੋਂ ਵੱਡਾ ਸਵਾਲ ਤੁਹਾਡੇ ਵਾਸਤੇ ਛੱਡ ਕੇ ਜਾਂਦੇ ਆ ਕਿ ਪੰਜਾਬੀ ਭਗਵੰਤ ਮਾਨ ਸਰਕਾਰ ਤੋਂ ਨਾ ਖੁਸ਼ ਨੇ? ਕਿੱਥੇ ਗਏ ਪੰਜਾਬ ਦੇ ਦਰਦੀ ਜਿਹੜੇ ਬੋਤਲਾਂ ਚੱਕ ਕੇ ਫੋਟੋਆਂ ਖਿਚਾਉਂਦੇ ਹੁੰਦੇ ਸੀ, ਜਿਹੜੇ ਪਾਣੀਆਂ ਦੇ ਰਾਖੇ ਬਣਦੇ ਹੁੰਦੇ ਸੀ, ਜਿਨ੍ਹਾਂ ਨੇ ਬਹੁਤ ਸਾਰੀਆਂ ਮੁਹਿੰਮਾਂ ਛੇੜੀਆਂ ਪੰਜਾਬ ਦੇ ਵਿੱਚ, ਸੰਤ ਬਲਬੀਰ ਸਿੰਘ ਸੀਚੇਵਾਲ ਹੋਣੀ, ਜਿਹੜੇ ਪਹਿਲਾਂ ਪੰਜਾਬ ਦੀ ਗੱਲ ਕਰਦੇ ਰਹੇ, ਤੇ ਸੀਚੇਵਾਲ ਨੂੰ ਰੋਕਿਆ ਕੀ ਨਹੀਂ ਸੀ ਹੁਣ ਤੱਕ ਉੱਥੇ ਜਾਣ ਤੋਂ? ਕੱਲਾ ਇਹ ਨਹੀਂਗਾ ਕਿ ਅਸੀਂ ਇਨਕਲਾਬ ਕਰੀਏਗੇ ਤੇ ਇਨਕਲਾਬ ਆ ਜਾਣਾ, ਇਨਕਲਾਬ ਮਹਿਸੂਸ ਕਰਾਉਣਾ ਪੈਣਾ ਵਾ। ਠੀਕ ਆ, ਅਸੀਂ ਮੰਨਦੇ ਹਾਂ ਕਿ ਨੌਕਰੀਆਂ ਅੱਜ ਦੇਣਾ ਬਹੁਤ ਔਖਾ ਕੰਮ ਆ, ਇਹ ਤੁਹਾਨੂੰ ਕਹਿਣਾ ਪੈਣਾ ਵਾ, ਪਰ ਕੀ ਸਰਕਾਰ ਨੂੰ ਲਾਅ ਐਂਡ ਆਰਡਰ ਮੇਨਟੇਨ ਕਰਨ ਵਾਸਤੇ ਵੀ ਕਰਜ਼ਾ ਲੈਣਾ ਪੈ ਰਿਹਾ ਵਾ? ਜਿਹੜੇ ਲੋਕ ਦੂਜਿਆਂ ਨੂੰ ਕਹਿੰਦੇ ਸੀਗੇ ਕਿ ਪੰਜਾਬ ਕਰਜ਼ਾ ਹੀ ਕਰਤਾ ਵਾ, ਉਹ ਲੋਕ ਖੁਦ 30,000 ਕਰੋੜ ਰੁਪਏ ਦਾ ਕਰਜ਼ਾ ਲੈ ਚੁੱਕੇ, ਹਾਲੇ ਸਾਲ ਪੂਰਾ ਨਹੀਂ ਹੋਇਆ। ਸੋ ਇਹ ਸਾਰੀਆਂ ਗੱਲਾਂ ਨੇ, ਸਵਾਲ ਤੁਹਾਡੇ ਲਈ ਛੱਡ ਕੇ ਜਾ ਰਹੇ ਹਾਂ। ਜਲਦ ਮਿਲਾਂਗੇ ਇੱਕ ਹੋਰ ਨਵੀਂ